ਤੇ ਹਰਜੋਤ ਸਿੰਘ ਜੀ, ਇਹ ਇੱਕ ਵੀਡੀਓ ਹੁਣ ਆਪਾਂ ਜਿਹੜੀ SB 509 ਦੀ ਵੀਟੋ ਦੇ ਪਿੱਛੇ ਹੋਰ ਕੀ ਆ, HAF ਕਿੱਦਾਂ ਜਿਹੜੀ ਅੰਬੈਸੀਆਂ ਦੇ ਨਾਲ ਭਾਰਤ ਦੀ ਦੇ ਨਾਲ ਜੁੜ ਕੇ ਜਿਹੜੀ ਉਹ ਚੱਲ ਰਹੀ ਆ। ਭਾਰਤ ਦੇ ਹੀ ਚੈਨਲ ਨੇ ਜਿਹੜੀ ਇੱਕ ਐਨਾਲਿਸਿਸ ਕਰਕੇ ਜਿਹੜਾ ਉਹ ਦੱਸਿਆ, ਉਹਦੇ ਵਿੱਚ ਗੁਰਦੁਆਰਾ ਸਾਹਿਬ ਫਰੀਮੌਂਟ ਨੇ ਜਿਹੜਾ ਫਾਰਾ ਦਾ ਜਿਹੜਾ ਕੇਸ ਆ ਉਹ ਉਸ ਨੂੰ ਲੈ ਕੇ ਜਿਹੜੀ ਡਿਪਾਰਟਮੈਂਟ ਆਫ ਜਸਟਿਸ ਦੇ ਨਾਲ ਗੱਲ ਕੀਤੀ ਆ, ਉਹ ਥੋੜੀ ਜੀ ਤੁਹਾਡੇ ਨਾਲ ਜਿਹੜੀ ਉਹ ਪੇਸ਼ ਕਰਦੇ ਆ, ਫਿਰ ਆਪਾਂ ਉਸ ਤੋਂ ਬਾਅਦ ਚ ਆਪਣੀ ਗੱਲਬਾਤ ਨੂੰ ਅੱਗੇ ਜਿਹੜਾ ਹਰਜੋਤ ਸਿੰਘ ਜੀ ਵਧਾਉਂਦੇ ਆ ਵੀ ਇਸ ਨੇ ਇਹ ਕੀ ਚੱਲ ਰਿਹਾ, ਕੀ ਜਿਹੜਾ ਹੋ ਰਿਹਾ, ਕਿਉਂ ਇਹਨਾਂ ਰਿਸ਼ਤਿਆਂ ਨੂੰ ਲੈ ਕੇ ਜਿਹੜੇ ਸਵਾਲ ਆ ਉਹ ਇਸ ਟਾਈਮ ਚੁੱਕੇ ਜਾ ਰਹੇ ਆ। ਉਹ ਥੋੜਾ ਦੇਖਦੇ ਆ, ਸੁਣਦੇ ਆ ਉਸ ਬੰਦੇ ਨੇ ਕੀ ਕਿਹਾ, ਤੇ ਫਿਰ ਆਪਾਂ ਉਸ ਤੋਂ ਬਾਅਦ ਚ ਉਸ ਉੱਤੇ ਆਪਣੀਆਂ ਟਿੱਪਣੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ। इसके क्या रिलेशनशिप है, तो ये चर्चा क्यों हो रही, चर्चा क्यों हो रही है कि एक गुरुद्वारा है वहां पे अमेरिका में जिसका नाम ये फरमंट इलाके में है, फरमोंट गुरुद्वारा उसको कहते हैं। फ्रीमौंट हो ना नहीं लेना। ये जो खालिस्तान मूवमेंट है उसके जो लोग हैं उनका एक वो बहुत बड़ा सेंटर माना जाता है अमेरिका में। जो सिख लाइफ है उसका वो फलक्रम एक तरीके से अपने आप को वो गुरुद्वारा कहती है। उसके किसी नुमाइंदे ने राइट टू इंफॉर्मेशन एक्ट के तहत भारत में एक आरटीआई फाइल की, और जिसमें कि उन्होंने इंडियन एम्बेसी जो डीसी में है, वॉशिंगटन डीसी में है, उससे पूछा कि आपके और हिंदू अमेरिकन फाउंडेशन के बीच क्या संबंध है, उसकी डिटेल जो है हमें प्रोवाइड की। वो जानकारी जो है डिनाई कर दी एम्बेसी ने, लेकिन डिनाई करने के लिए जो उसने कारण दिए उसमें उन्होंने एक वर्ड यूज किया कि अगर हम आपको ये इंफॉर्मेशन देते हैं तो ये ब्रीच होगा। किस चीज का ब्रीच होगा? इट वुड बी इरेपरेबली ब्रीच द ट्रस्ट बिटवीन HAF एंड एम्बेसी। इंफॉर्मेशन साउथ could not be provided because it violates the fiduciary relationship। ये उन्होंने जवाब में लिखा। अब इसको इस गुरुद्वारा ने पकड़ लिया है कि देखें तो एम्बेसी खुद कह रही है कि फिड्यूसरी रिलेशनशिप है। यानी देखिए, जैसे फिड्यूसरी मैं आपको समझाता हूँ, जैसे लॉयर और क्लाइंट के बीच रिलेशनशिप होती है। क्लाइंट ने मर्डर किया है, लॉयर को बोल देगा सर मर्डर तो किए हैं लेकिन बचा लीजिए, तो लॉयर थोड़ी ना जाके बोलने लगेगा कि मर्डर किया है, मर्डर किया है। या डॉक्टर पेशेंट ने डॉक्टर को कह दिया कि मुझे एड्स है, तो डॉक्टर थोड़ी ना फिरते हुए जाएगा सबको बोलेगा। तो ये इसको फिड्यूसरी रिलेशनशिप कहते हैं, ट्रस्ट बेनिफैक्टर का जी। सो ਫਿਡਿਊਸ਼ਰੀ ਰਿਲੇਸ਼ਨ US ਦੇ ਵਿੱਚ ਭਾਰਤ ਦੀ ਜਿਹੜੀ DC ਚ ਐਮਬੈਸੀ ਆ ਤੇ HAF ਦੇ ਦਰਮਿਆਨ ਫਿਡਿਊਸ਼ਰੀ ਨਾਲ ਉਹਨੇ ਸਮਝਾਇਆ ਵੀ ਜਿੱਦਾਂ ਕਲਾਇੰਟ ਦੇ ਵਕੀਲ ਦਾ ਹੁੰਦਾ ਵੀ ਹਾਂ ਵੀ ਕਤਲ ਤਾਂ ਕੀਤਾ ਹੈ, ਪਰ ਦੱਸਦਾ ਜਿਹੜਾ ਵਕੀਲ ਨੂੰ ਪਤਾ ਵੀ ਹੋਊਗਾ ਤੇ ਉਹ ਅੱਗੇ ਦੱਸੂਗਾ ਜਿਹੜਾ ਉਹ ਨਹੀਂ। ਇਰਰਿਪੇਅਰੇਬਲ ਡੈਮੇਜ ਕਹਿੰਦੇ ਵੀ ਹੋ ਜਾਊਗਾ ਸਾਡੇ ਸੰਬੰਧਾਂ ਦੇ ਵਿੱਚ ਜੇ ਅਸੀਂ RTI ਪਾਈ ਗਈ ਸੀ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਤਹਿਤ ਵੀ ਹਾਂ ਵੀ ਦੱਸੋ ਵੀ ਕੀ ਸੰਬੰਧ ਨੇ ਤੁਹਾਡੇ HAF ਦੇ ਤੇ ਅੰਬੈਸੀ ਦੇ। ਉਹ ਕਹਿੰਦੇ ਵੀ ਨਾ ਜੇ ਦੱਸਤਾ ਤੇ ਸਾਡੇ ਤਾਂ ਰਿਸ਼ਤੇ ਜਿਹੜੇ ਉਹ ਬਹੁਤ ਜ਼ਿਆਦਾ ਖਰਾਬ ਜਿਹੜੇ ਉਹ ਹੋ ਜਾਣਗੇ। ਸੋ ਉੱਥੋਂ ਇਹ ਸਾਫ਼ ਸਪਸ਼ਟ ਹੁੰਦਾ ਆ, ਇਹ ਪਤਾ ਲੱਗ ਰਿਹਾ ਆ ਵੀ ਇਹ ਆਪਸ ਦੇ ਵਿੱਚ ਘਿਓ ਖਿਚੜੀ ਹੋ ਕੇ ਹੀ ਜਿਹੜੇ ਉਹ ਚੱਲ ਰਹੇ ਆ। ਉਹਨਾਂ ਦੇ ਇਸ਼ਾਰਿਆਂ ਦੇ ਉੱਤੇ ਹੀ SB 509 ਦੀ ਉਹਨਾਂ ਨੇ ਵਿਰੋਧਤਾ ਜਿਹੜੀ ਉਹ ਵੱਡੇ ਪੱਧਰ ਦੇ ਉੱਤੇ ਕੀਤੀ। ਤੁਸੀਂ ਨਾ ਇਹਨਾਂ ਦਾ ਪੂਰੀ ਗੇਮ ਜਿਹੜੀ ਹਰਜੋਤ ਸਿੰਘ ਜੀ ਆਪਾਂ ਨੂੰ ਸਮਝਣ ਦੀ ਜਿਹੜੀ ਜ਼ਰੂਰਤ ਆ। ਪਹਿਲਾਂ ਉਹਨਾਂ ਨੇ ਇਹ ਸ਼ੋਅ ਕੀਤਾ ਵੀ ਅਸੀਂ ਬਿੱਲ ਤਾਂ ਪਾਸ ਹੋਣ ਦੇਵਾਂਗੇ ਪਰ ਅਮੈਂਡਮੈਂਟ ਜਿਹੜੀ ਉਹ ਕਰਾਈ ਜਾਵੇ। ਉੱਥੇ ਉਹਨਾਂ ਨੇ ਪੈਰ ਫਸਾ ਕੇ ਅਮੈਂਡਮੈਂਟ ਕਰਾ ਲਈ, ਆਪਣੇ ਜਿਹੜੇ ਬੰਦਿਆਂ ਨੇ ਅਮੈਂਡਮੈਂਟ ਕਰਤੀ। ਉਹ ਉੱਥੇ ਉਦੋਂ ਇਹ ਨਹੀਂ ਅੜੇ, ਉਹਨਾਂ ਦੀ ਜਿਹੜੀ ਉਹ ਚੱਲ ਗਈ। ਉਹਨਾਂ ਨੇ ਕਿਹਾ ਯਾਰ ਹੁਣ ਤਾਂ ਆਪਣੇ ਪੈਰ ਪੱਕੇ ਲੱਗ ਗਏ ਆ, ਆਪਾਂ ਅਮੈਂਡਮੈਂਟ ਵੀ ਕਰਾ ਲਈ। ਅਮੈਂਡਮੈਂਟ ਕਰਾਉਣ ਦੇ ਬਾਵਜੂਦ ਫਿਰ ਮੈਂ ਬਾਰ-ਬਾਰ ਇਹ ਚੀਜ਼ ਕਿਉਂ ਕਹਿ ਰਿਹਾ, ਅਮੈਂਡਮੈਂਟ ਕਰਾਉਣ ਦਾ ਮਤਲਬ ਇਹ ਹੁੰਦਾ, ਮਕਸਦ ਇਹ ਹੁੰਦਾ ਵੀ ਹਾਂ ਹੁਣ ਇਹ ਜਿਹੜਾ ਬਿੱਲ ਆ ਤੁਹਾਡੇ ਹਿਸਾਬ ਦੇ ਨਾਲ ਵੀ ਠੀਕ ਆ ਤੇ ਆਪਾਂ ਹੁਣ ਇਸ ਦੀ ਸਪੋਰਟ ਦੇ ਵਿੱਚ ਆ ਜਾਾਂਗੇ। ਪਰ ਉਹਨਾਂ ਨੇ ਅਮੈਂਡਮੈਂਟ ਵੀ ਕਰਾਈ, ਪਰ ਉਸ ਤੋਂ ਬਾਅਦ ਦੇ ਵਿੱਚ ਵੀ ਉਸ ਨੂੰ ਵੀਟੋ ਜਿਹੜਾ ਉਹ ਕਰਾਉਣ ਦੇ ਲਈ ਪੂਰੇ ਦਾ ਪੂਰਾ ਜਿਹੜਾ ਉਹ ਢਿੱਲ ਦਾ ਜ਼ੋਰ ਜਿਹੜਾ ਉਹ ਉਹਨਾਂ ਨੇ ਲਾਇਆ ਤੇ ਉਹ 'ਚੋਂ ਕਾਮਯਾਬ ਹੋਏ। ਸਿੱਖ ਲਈਏ ਆਪਾਂ ਉਹਨਾਂ ਤੋਂ ਕੁਛ ਨਾ ਕੁਛ ਜਿਹੜਾ ਉਹ ਸਿੱਖਣਾ ਚਾਹੀਦਾ। ਹਰ ਕ੍ਰਾਈਸਿਸ ਦੇ ਵਿੱਚ ਇੱਕ ਓਪਰਚੁਨਿਟੀ ਹੁੰਦੀ ਆ। ਓਪਰਚੁਨਿਟੀ ਕੀ ਆ ਇਸ ਕ੍ਰਾਈਸਿਸ ਦੇ ਵਿੱਚ SB 509 ਦੀ ਵੀਟੋ ਦੇ ਵਿੱਚ? ਇੱਕ ਤਾਂ ਓਪਰਚੁਨਿਟੀ ਇਹ ਆ ਵੀ ਭਾਈ ਆਪਾਂ ਇਕੱਠੇ ਹੋਈਏ, ਆਪਣੇ ਇੱਕ ਜਿਹੜਾ ਮਿਸ਼ਨ ਆ ਸਾਂਝਾ, ਜਿਹੜਾ ਸਾਰਿਆਂ ਦਾ ਮਿਸ਼ਨ ਆ
ਉਸ ਦੇ ਵਿੱਚ ਜਿਹੜਾ ਜੋ ਕਾਰਜ ਕਰ ਰਿਹਾ ਉਹਦੇ ਵਿੱਚ ਮਿਲ ਜੁਲ ਕੇ ਇੱਕ ਦੂਜੇ ਦਾ ਬਾਹਾਂ ਬਣ ਕੇ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਉਹ ਕਿੱਦਾਂ ਅੱਗੇ ਵਧਣਾ ਤੇ ਇੱਕ ਸਟਾਂਸ ਜਿਹੜਾ ਉਹ ਕਮਿਊਨਿਟੀ ਨੂੰ ਕਲੀਅਰ ਕਰਨਾ ਵੀ ਹੁਣ ਆਪਣੀ ਜਿਹੜੀ ਇਹ ਧਾਰਾ ਕੀ ਆ, ਲਾਈਨ ਜਿਹੜਾ ਇਸ ਦੇ ਵਿੱਚ ਕੀ ਆ। ਮੈਨੂੰ ਬਹੁਤ ਸਾਰੇ ਜਿਹੜੇ WhatsApp ਦੇ ਉੱਤੇ ਆਪਣੇ ਜਿਹੜੇ ਲੋਕ ਆ ਉਹ ਮੈਸੇਜ ਕਰ ਰਹੇ ਆ, ਫੋਟੋਆਂ ਕਰ ਰਹੇ ਆ, ਕਹਿੰਦੇ ਵੀ ਆਹ ਦੇਖੋ ਨਿਊਜ਼ਮ ਨੇ ਸਾਡੇ ਨਾਲ ਧੋਖਾ ਕੀਤਾ, ਜਿਹੜੀ ਪ੍ਰੋਪ 50 ਦੇ ਉੱਤੇ ਨੋ ਕਰਕੇ ਜਿਹੜਾ ਅਸੀਂ ਘਲਣਾ ਜ਼ਰੂਰ ਕਰ ਰਿਹਾ। ਬੈਲਟਾਂ ਦੀਆਂ ਜਿਹੜੀਆਂ ਫੋਟੋਆਂ ਮੈਨੂੰ ਉਹ ਘੱਲ ਰਹੇ ਆ ਵੀ ਭਾਈ ਅਸੀਂ ਜਿਹੜੀ ਆ ਪ੍ਰੋਪ 50 ਦੇ ਉੱਤੇ ਹੁਣ ਇਹਦਾ ਜਿਹੜਾ SB 509 ਦੀ ਵੀਟੋ ਦਾ ਬਦਲਾ ਜਿਹੜਾ ਅਸੀਂ ਨੋ ਕਰਕੇ ਜਿਹੜਾ ਉਹ ਲੈ ਰਹੇ ਆ। ਇਹ ਚੀਜ਼ ਸਾਨੂੰ ਸਾਡੇ ਗਵਾਰਾ ਜਿਹੜੀ ਉਹ ਨਹੀਂ ਆ। ਬਾਕੀ ਜਿਹੜੇ ਗੁਰੂ ਘਰ ਜਾਂ ਜਿਹੜੀਆਂ ਕਮੇਟੀਆਂ ਇਸ ਦੇ ਵਿੱਚ ਹੁਣ ਅੱਗੇ ਵਧਣਗੀਆਂ ਤਾਂ ਉਹ ਚੀਜ਼ ਜਿਹੜੀ ਉਹ ਚੰਗੀ ਚੱਲੂਗੀ। ਇੱਕ ਹੋਰ ਐਂਗਲ ਜਿਹੜਾ ਹਰਜੋਤ ਸਿੰਘ ਜੀ ਦੱਸਦੇ ਜਾਈਏ, ਫੌਕਸ ਨਿਊਜ਼ ਨੇ ਇੱਕ ਬੰਦਾ ਰਿਪੋਰਟ ਕੀਤਾ ਆ ਵੀ ਕਹਿੰਦੇ ਵੀ ਚੀਨੀ ਅਧਿਕਾਰੀਆਂ ਨਾਲ ਮਿਲਿਆ, ਸਟੇਟ ਡਿਪਾਰਟਮੈਂਟ ਦਾ ਬੰਦਾ ਸੀ, ਐਸ਼ਲੀ ਟੈਲਿਸ ਦਾ ਜਿਹੜਾ ਉਹ ਨਾਂ ਸੀਗਾ। ਇਹ EMPLOYEE ਜਿਹੜਾ ਉੱਥੇ ਰਿਹਾ ਸਟੇਟ ਡਿਪਾਰਟਮੈਂਟ 'ਚ, ਇਹ ਚੀਨੀ ਅਧਿਕਾਰੀਆਂ ਦੇ ਨਾਲ ਕਲਾਸੀਫਾਈਡ ਡਾਕੂਮੈਂਟਸ ਦੇ ਨਾਲ ਮਿਲਿਆ। ਇੱਕ ਤੁਹਾਨੂੰ ਤਸਵੀਰ ਜਿਹੜੀ ਇਸ ਦੇ ਵਿੱਚ ਹੋਰ ਨਾਲ ਜਿਹੜੀ ਹਰਜੋਤ ਸਿੰਘ ਜੀ ਆਪਾਂ ਦਿਖਾਉਂਦੇ ਆ, ਜਿਹੜੀ ਜਿੱਥੋਂ ਇਹ ਦੱਸਿਆ ਜਾ ਸਕਦਾ ਆ, ਦਿਖਾ ਸਕਦੇ ਆਪਾਂ, ਕਹਿ ਸਕਦੇ ਆ ਵੀ ਇਹ ਆ ਟਿਲਸ ਜਿਹੜਾ ਨਾਂ ਦਾ ਜਿਹੜਾ ਬੰਦਾ ਬਿਲਕੁਲ ਜਿਹੜਾ ਸੱਜੇ ਹੱਥ ਖੜਾ ਆ, ਇਹ ਉਹ ਬੰਦਾ ਆ ਜਿਹਨੇ ਚਾਈਨੀਜ਼ ਅਧਿਕਾਰੀਆਂ ਦੇ ਨਾਲ ਮੁਲਾਕਾਤ ਕੀਤੀ, ਸਟੇਟ ਡਿਪਾਰਟਮੈਂਟ ਦੇ ਜਿਹੜੇ ਗੁਪਤ ਦਸਤਾਵੇਜ਼ ਆ ਉਹਨਾਂ ਦੇ ਨਾਲ, ਕਲਾਸੀਫਾਈਡ ਡਾਕੂਮੈਂਟਸ ਦੇ ਜਿਹੜਾ ਉਹ ਨਾਲ, ਤੇ ਇਹ ਜੈ ਸ਼ੰਕਰ ਦੇ ਨਾਲ ਖੜਾ ਆ। ਤੁਸੀਂ ਦੇਖੋ ਇਹ ਕਿਤਾਬ ਜਿਹੜੀ ਆ ਉਹ ਰਿਲੀਜ਼ ਕਰ ਰਿਹਾ ਤੇ ਐਡਿਟ ਜਿਹੜੀ ਇਸ ਦੇ ਦੁਆਰਾ ਜਿਹੜੀ ਉਹ ਕੀਤੀ ਜਿਹੜੀ ਉਹ ਜਾ ਰਹੀ ਆ। ਸੋ ਇਹ ਉਹ ਬੰਦਿਆਂ ਦੇ ਨਾਲ ਇਹਨਾਂ ਦੇ ਤੁਸੀਂ ਐਂਗਲ ਦੇਖੋ ਕਿੱਥੇ ਜਿਹੜੇ ਜਾ ਕੇ ਜਿਹੜੇ ਜੁੜ ਰਹੇ ਆ ਕਾਮਰੇਡਾਂ ਦੇ ਨਾਲ, ਪੈਰੀ ਐਵੇਂ ਨਹੀਂ ਪੈ ਗਏ ਉਹਨਾਂ ਦੇ ਜਾ ਕੇ ਭਾਰਤ ਦਾ ਮੋਦੀ। ਉਹ ਐਂਗਲ ਕਈ ਪਾਸਿਓਂ ਜਿਹੜਾ ਜੁੜ ਰਿਹਾ। ਜਸਟਿਸ ਡਿਪਾਰਟਮੈਂਟ ਨੇ ਉਹ ਬੰਦਾ ਜਿਹੜਾ ਆ ਉਹ ਉਸ ਦੇ ਉੱਤੇ ਹੁਣ ਦੋਸ਼ ਆ, ਐਸ਼ਲੀ ਟਿਲਸ ਨਾਂ ਦਾ ਜਿਹੜਾ ਇਹ ਬੰਦਾ, ਆ ਦੇਖੋ ਵੀ ਇਹ ਕਾਰਨੀਜੀ ਐਂਡਾਊਮੈਂਟ ਫਾਰ ਇੰਟਰਨੈਸ਼ਨਲ ਪੀਸ ਦੇ ਲਈ ਉਦਾਂ ਇੱਕ ਸੀਨੀਅਰ ਐਸੋਸੀਏਟ ਵੀ ਜਿਹੜਾ ਉਹ ਰਿਹਾ ਆ। ਇਹ ਮੁੰਬਈ ਦੇ ਨਾਲ ਵੀ ਇਹਦਾ, ਇੰਡੀਆ ਦੇ ਨਾਲ ਵੀ ਐਂਗਲ ਆ, ਇਹਦਾ ਚਾਈਨਾ ਦੇ ਨਾਲ ਐਂਗਲ ਆ, ਤੇ ਅਮਰੀਕਾ ਦੇ ਜਿਹੜੇ ਟੌਪ ਕਲੀਅਰੈਂਸ ਜਿਹੜਾ ਉਹਦੇ ਕੋਲ ਕਿਸੇ ਟਾਈਮ ਸੀਗੀ, ਫੈਡਰਲ ਪ੍ਰੋਸੀਕਿਊਟਰ ਜਿਹੜਾ ਉਹਨਾਂ ਨੇ ਅਦਾਲਤੀ ਦਸਤਾਵੇਜ਼ਾਂ ਦੇ ਵਿੱਚ ਦੱਸਿਆ, ਤੇ ਕਲਾਸੀਫਾਈਡ ਡਾਕੂਮੈਂਟਸ ਜਿਹੜੇ ਆ ਉਹਦੇ ਨਾਲ ਜਿਸ ਨੇ ਕਥਿਤ ਤੌਰ ਦੇ ਉੱਤੇ ਕਲਾਸੀਫਾਈਡ ਡਾਕੂਮੈਂਟ ਜਿਹੜੇ ਉਹ ਲਏ ਆ, ਤੇ ਇਹ ਚਾਈਨੀਜ਼ ਅਫੀਸ਼ੀਅਲ ਦੇ ਨਾਲ ਮਿਲਿਆ। ਇਹ ਸਬਜੈਕਟ ਮੈਟਰ ਐਕਸਪਰਟ ਸੀਗਾ ਇੰਡੀਆ ਤੇ ਸਾਊਥ ਏਸ਼ੀਆ ਅਫੇਅਰਸ ਦਾ, ਇੰਡੀਆ ਦੇ ਵਿੱਚ ਜਸਟਿਸ ਡਿਪਾਰਟਮੈਂਟ ਜਿਹੜਾ ਇਹ ਦੱਸ ਰਿਹਾ, ਤੇ ਇਹ ਕਿਤਾਬਾਂ ਰਿਲੀਜ਼ ਕਰ ਰਿਹਾ ਹੈ ਜਾ ਕੇ ਜੈ ਸ਼ੰਕਰ ਹੁਣ ਦੇ ਨਾਲ। ਸੋ ਇਹਦੇ ਸੰਬੰਧ ਦੇ ਵਿੱਚ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ, ਉਹਨਾਂ ਨੇ ਕੋਈ ਸਟੇਟਮੈਂਟ ਨਹੀਂ ਜਾਰੀ ਕੀਤੀ। ਉਹਨਾਂ ਨੇ ਕਿਉਂ ਦੇਣੀ ਆ? ਉਹ ਅੰਬੈਸੀ ਨੇ ਕਿਹਾ ਜੋ ਹੋਣਾ ਵੀ ਨਾ ਦੱਸਿਓ ਨਾ ਕਿਤੇ, ਇਹਦਾ ਨਾਂ ਨਾ ਕਿਤੇ ਲੈ ਦਿਓ, ਇਹਦੇ ਉਲਟ ਨਾ ਜਿਹੜਾ ਕਿਤੇ ਬੋਲ ਪਿਓ। ਜੀ ਹਰਜੋਤ ਸਿੰਘ ਜੀ ਕੰਟੀਨਿਊ। ਸੋ ਇਸ ਬਿੱਲ ਨੂੰ ਫੇਲ ਹੋਣ ਤੋਂ ਬਾਅਦ ਜਿਹੜੇ ਹਿੰਦੂ ਅਮਰੀਕਨ ਫਾਊਂਡੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਆ ਸਮੀਰ ਕਾਲਰਾ, ਉਹ ਬੜੇ ਖੁਸ਼ ਆ ਵੀ ਜੀ ਸਾਡੀ ਇੱਥੇ ਸਿਵਲ ਰਾਈਟਸ ਦੀ ਜਿੱਤ ਹੋਈ ਹੈਗੀ ਆ। ਅੱਜ ਗਵਰਨਰ ਨੇ ਜਿਹੜਾ ਬਿੱਲ ਆ ਇਹ ਵੀਟੋ ਕੀਤਾ ਹੈਗਾ ਆ, ਤੇ ਉਹਨਾਂ ਨੇ ਇਹ ਕਿਹਾ, ਉਹਨਾਂ ਨੇ ਜਿਸ ਤਰ੍ਹਾਂ ਤੁਸੀਂ ਦੱਸਿਆ ਆ, ਕਹਿੰਦੇ ਵੀ ਇਸ ਪੂਰੀ ਪ੍ਰੋਸੈਸ ਦੇ ਵਿੱਚ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਹਿੰਦੂ ਅਮਰੀਕਨ ਵੌਇਸ ਨੂੰ ਉਸ ਇਸ਼ੂ ਦੇ ਉੱਤੇ ਹਰ ਮੀਟਿੰਗ ਦੇ ਵਿੱਚ ਜਾ ਕੇ ਕਹਿੰਦੇ ਵੀ ਅਸੀਂ ਪੇਸ਼ ਕੀਤਾ ਆ। ਕਹਿੰਦੇ ਵੀ ਅਸੀਂ ਅਮੈਂਡਮੈਂਟ ਵੀ ਕਰਾਈਆਂ, ਆਪੋਜੀਸ਼ਨ ਲੈਟਰ ਵੀ ਸਬਮਿਟ ਕੀਤੇ, ਲੀਡ ਵਿਟਨੈਸਸ ਵੀ ਪ੍ਰੋਵਾਈਡ ਕੀਤੇ, 2 ਲੈਜਿਸਲੇਟਿਵ ਕਮੇਟੀ ਹੀਅਰਿੰਗਸ ਦੇ ਵਿੱਚ ਵੀ ਗਏ, ਤੇ ਸਪੀਅਰ ਹੈਡਿੰਗ ਏ ਕੋਲੀਸ਼ਨ ਆਫ ਆਰਗੇਨਾਈਜੇਸ਼ਨਸ ਐਂਡ ਸਿਵਿਕ ਲੀਡਰਸ ਟੂ ਅਪੋਜ਼ ਦਾ ਬਿੱਲ ਥਰੂ ਗਵਰਨਰ ਆਫਿਸ। ਤੇ ਹਿੰਦੂ ਅਮਰੀਕਨ ਫਾਊਂਡੇਸ਼ਨ ਹੁਣ ਇਹ ਕਹਿ ਰਹੀ ਆ ਵੀ ਅਸੀਂ ਪੋਸਟ ਜਿਹੜਾ ਆ ਕੈਲੀਫੋਰਨੀਆ ਕਮਿਸ਼ਨ ਔਨ ਪੀਸ ਆਫੀਸਰ ਸਟੈਂਡਰਡ ਐਂਡ ਟ੍ਰੇਨਿੰਗ, ਉਹਨਾਂ ਦੀ ਹੈਲਪ ਕਰਾਂਗੇ ਲਾ ਐਨਫੋਰਸਮੈਂਟ ਨੂੰ ਟ੍ਰੇਨਿੰਗ ਦੇਣ ਦੇ ਲਈ, ਤਾਂ ਕਿ ਅਨਵਾਇਸਡ ਹੋਵੇ ਅਗੇਂਸਟ ਹਿੰਦੂ ਕਮਿਊਨਿਟੀ। ਤੁਸੀਂ ਦੇਖੋ ਵੀ ਮਾਰੇ ਤਾਂ ਸਿੱਖ ਜਾ ਰਹੇ ਆ, ਧਮਕੀਆਂ ਸਿੱਖਾਂ ਨੂੰ ਦਿੱਤੀਆਂ ਜਾ ਰਹੀਆਂ, ਤੇ ਟ੍ਰੇਨਿੰਗ ਕਹਿੰਦੇ ਵੀ ਅਸੀਂ ਦੇਵਾਂਗੇ। ਆਪਣਿਆਂ ਨੇ ਫੇਰ ਅਜੇ ਹੱਥ ਤੇ ਹੱਥ ਧਰ ਕੇ ਬੈਠੇ, ਪਤਾ ਨਹੀਂ ਆਪਣਿਆਂ ਨੇ ਕਦੋਂ ਮੀਟਿੰਗਾਂ ਕਰਦੀਆਂ ਆ। ਤੁਸੀਂ ਵੀ ਲੱਭੋ ਕੋਈ ਜੈਫ ਰੋਜ਼ਨ ਵਰਗਾ। ਜਾਂ ਇਹ ਉਹੀ ਟ੍ਰੇਨਿੰਗ ਆ ਜਦੋਂ ਜਿਹੜੇ ਸੈਂਟਾ ਕਲਾਰਾ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਜੈਫ ਰੋਜ਼ਨ ਨੇ ਵੱਖ-ਵੱਖ ਬੇ ਏਰੀਆ ਦੇ ਪੁਲਿਸ ਆਫੀਸਰਸ ਨਾਲ ਕੀਤੀ ਸੀ, ਉੱਤੇ ਹਿੰਦੂ ਅਮਰੀਕਨ ਆਰਗੇਨਾਈਜੇਸ਼ਨ, ਹੋਰ ਆਰਗੇਨਾਈਜੇਸ਼ਨ ਵੀ ਸੀਗੀਆਂ। ਸੋ ਹੁਣ ਬਹੁਤ ਵਾਰ ਲੋਕ ਕਈ ਫਰੀਮਾਉਂਟ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨਾਲ ਵੀ ਜਿਹੜਾ ਵਿਰੋਧ ਕਰਦੇ ਰਹਿੰਦੇ ਆ। ਅਸੀਂ ਵੀ ਬਹੁਤ ਕਰਦੇ ਆ, ਹਰ ਇੱਕ ਗੁਰੂ ਘਰ ਆਪਾਂ ਤੁਸੀਂ ਸੁਣਦੇ ਰਹਿੰਦੇ ਆ ਵੀ ਉੱਠੋ ਕਰੋ ਕੁਛ, ਤੁਹਾਡਾ ਕੰਮ ਸਿਰਫ ਲੰਗਰ ਛਕਾਣਾ ਹੀ ਥੋੜੋ ਆ। ਆਪਾਂ ਨੂੰ ਖੁਦ ਪਤਾ ਵੀ ਅਸੀਂ ਕਿੰਨੇ ਗੁਰੂ ਘਰਾਂ ਦੇ ਨੰਬਰ ਜਿਹੜੇ ਆ ਉਹ ਫਰੀਮਾਉਂਟ ਦੇ ਪ੍ਰਬੰਧਕਾਂ ਨੂੰ ਦਿੱਤੇ ਵੀ ਭਾਈ ਇਹਨਾਂ ਤੋਂ ਚਿੱਠੀਆਂ ਲਾਓ, ਚਿੱਠੀਆਂ ਉਹ ਨਹੀਂ ਲਈਆਂ, ਦਿੱਤੀਆਂ ਵੀ, ਹਰ ਇੱਕ ਮੀਟਿੰਗ ਦੇ ਵਿੱਚ ਗਏ ਵੀ ਉਹ, ਤੇ ਉਹ ਬਿਹਾਈਂਡ ਦਾ ਸੀਨ ਲੱਗੇ ਹੋਏ ਵੀ ਹੈਗੇ ਆ ਵੀ ਹਿੰਦੂ ਅਮਰੀਕਨ ਫਾਊਂਡੇਸ਼ਨ ਜਿਹੜੀ ਹੈ ਇਹਨੂੰ ਐਕਸਪੋਜ਼ ਕੀਤਾ ਜਾ ਸਕੇ। ਫਾਰਾ ਦੇ ਅੰਡਰ ਆਵੇ, ਫੋਰਨ ਏਜੰਟ। ਅੱਜ ਦੀਆਂ ਇੰਡੀਆ ਦੀਆਂ ਅਖਬਾਰਾਂ ਪੂਰੀਆਂ ਖੁਸ਼ੀ ਮਨਾ ਰਹੀਆਂ ਹੈਗੀਆਂ, ਟਾਈਮਸ ਆਫ ਇੰਡੀਆ, ਇੰਡੀਅਨ ਐਕਸਪ੍ਰੈਸ, ਵੀ ਦੇਖੋ ਜੀ ਸਾਡੀ ਜਿੱਤ ਹੋਈ ਹੈਗੀ ਆ, ਅਸੀਂ ਜਿਹੜੇ
ਸਾਬਤ ਕਰਨ 'ਚ ਕਾਮਯਾਬ ਹੋਏ ਆ ਵੀ ਜਿਹੜੇ ਲੋਕ ਇਸ ਬਿੱਲ ਦੇ ਹੱਕ ਵਿੱਚ ਸੀਗੇ ਉਹ ਖਾਲਿਸਤਾਨੀ ਆ ਤੇ ਉਹ ਟੈਰਰਿਜ਼ਮ ਨੂੰ ਜਿਹੜਾ ਆ ਪ੍ਰਮੋਟ ਕਰਦੇ ਵਧਾਵਾ ਦਿੰਦੇ ਹੈਗੇ ਆ। ਹੁਣ ਇਹ ਤੁਸੀਂ ਯਾਰ ਅੰਦਾਜ਼ਾ ਜਿਨ੍ਹਾਂ ਲਾ ਨੇ ਲਓ। ਗੁਰੂ ਘਰਾਂ ਨੂੰ ਅੱਤਵਾਦ ਦੇ ਅੱਡੇ, ਨਸ਼ਿਆਂ ਦੇ ਅੱਡੇ ਕਹਿ ਦਿੱਤਾ, ਉਹ ਮੀਟਿੰਗਾਂ ਕਰੀ ਜਾਂਦੇ ਆ, ਉਹ ਇੰਨੇ ਆਰਗੇਨਾਈਜ਼ਡ ਆ, ਤੇ ਆਪਾਂ ਭਾਈ ਕੀ ਚੱਕਰ ਆ, ਆਪਣੀ ਆਰਗੇਨਾਈਜੇਸ਼ਨਾਂ ਕਿੱਥੇ ਸੁੱਤੀਆਂ ਬੈਠੀਆਂ, ਕੀ ਕਰਦੀਆਂ ਕੀ ਪਈਆਂ ਨੇ? ਇਹ ਸਵਾਲ ਕਰਿਆ ਕਰੋ ਸਾਰਿਆਂ ਨੂੰ। ਇਹ ਵੀ ਐਜ਼ ਏ ਕਮਿਊਨਿਟੀ ਦੇ ਤੌਰ ਦੇ ਉੱਤੇ ਕਿੱਦਾਂ ਤੁਸੀਂ ਵਿਚਰਨਾ ਹੈ, ਕਿਵੇਂ ਤੁਸੀਂ ਅੱਗੇ ਜਿਹੜਾ ਉਹ ਵਧਣਾ ਆ। ਇਹਦੇ ਵਿੱਚ ਨਾ ਮੈਂ ਦੇਖਦਾ ਆ ਇੱਕ ਚੀਜ਼ ਜਿਹੜੀ ਮੈਂ ਹੋਰ ਨੋਟ ਕੀਤੀ ਹਰਜੋਤ ਸਿੰਘ ਜੀ, ਇਹਨੂੰ ਨਾ ਫਿਰ ਹੁਣ ਪੋਲੀਟੀਕਲ ਰੈੱਡ ਐਂਡ ਬਲੂ ਇਸ਼ੂ ਜਿਹੜਾ ਉਹ ਬਣਾ ਲੈਂਦੇ ਆ ਵੀ ਜੇ ਉਹਨਾਂ ਨੇ ਨਹੀਂ ਕੀਤਾ ਤੇ ਉਹਨਾਂ ਨੇ, ਭਾਈ ਦੋਨੋਂ ਪਾਸੇ ਹੱਥ ਰੱਖੋ, ਤੁਹਾਨੂੰ ਇਹ ਚਾਹੀਦਾ ਹੀ ਚਾਹੀਦਾ ਆ। ਇਹ ਨਹੀਂ ਇਹ ਗੱਲ, ਇਹ ਨਿਊਜ਼ਮ ਨੇ ਕੀਤਾ, ਇਹਨੂੰ ਤਾਂ ਨੁਕਰੇ ਲਾ ਦਿਓ ਇੱਕ ਵਾਰੀ ਨਾ, ਪਤਾ ਲੱਗ ਜੇ ਇਹਨੂੰ ਇੱਕ ਵਾਰੀ ਵੀ ਸਾਡੇ ਨਾਲ ਜਿਹੜਾ ਇਹ ਕੋਈ ਬੜੇ, ਤੇ ਜਿਹੜਾ ਕੋਈ ਇਹਨੂੰ ਸੱਦਦਾ ਹੈ, ਜਿਹੜਾ ਇਹਨੂੰ ਕੋਈ ਸਨਮਾਨਿਤ ਕਰਦਾ ਹੈ, ਜਿਹੜਾ ਕੋਈ ਏਦਾਂ ਕਰਦਾ, ਤੇ ਉਹਨੂੰ ਕਰੀਏ ਆਪਾਂ ਐਕਸਪੋਜ਼ ਵੀ ਆਹ ਬੰਦੇ ਆਪਣੀ ਕਮਿਊਨਿਟੀ ਦੇ ਹੱਕ ਦੇ ਨਹੀਂ ਆ, ਵੀ ਇਹ ਸਾਨੂੰ ਨਹੀਂ ਜਿਹੜੇ ਉਹ ਚਾਹੀਦੇ, ਅਸੀਂ ਇਹਨਾਂ ਤੋਂ ਕੀ ਲੈਣਾ ਜਿਹੜਾ ਇਹ ਕੰਮ ਨਹੀਂ ਕਰਵਾ ਸਕਦੇ। ਉਦੋਂ ਨਹੀਂ ਕਾਲਾਂ ਕਰਦੇ, ਹੁਣ ਆਪਾਂ ਫੋਟੋ ਪਾ ਲੈਣੀ ਆ। ਆਪਣੇ 3 ਜਿਹੜੇ ਆ ਟੈਕਸੀ ਡਰਾਈਵਰ ਜਿਹੜੇ ਊਬਰ ਲਿਫਟ ਵਾਲੇ, ਉਹ ਮਿਲੇ, ਉਹਨਾਂ ਨੇ ਗੱਲ ਕੀਤੀ ਉਸ ਟਾਈਮ ਦੇ ਉੱਤੇ, ਉਦੋਂ ਉਹਨਾਂ ਦੇ ਹੱਕ ਦਾ ਬਿੱਲ ਸਾਈਨ ਕੀਤਾ ਸੀਗਾ, ਐਟਲੀਸਟ ਉਹ ਮਿਲੇ, ਉਹਨਾਂ ਨੇ ਗੱਲ ਜਿਹੜੀ ਉਹ ਕੀਤੀ, ਆਪਣੇ ਜਿਹੜੇ ਉਹ ਵਿਚਾਰ ਜਿਹੜੇ ਉੱਥੇ ਉਹਨੂੰ ਨਿਊਜ਼ਮ ਨੂੰ ਜਿਹੜੇ ਦਿੱਤੇ। ਪਰ ਤੁਸੀਂ ਦੇਖੋ ਵੀ ਇੰਨੀਆਂ ਕਾਲਾਂ, ਇੰਨੀਆਂ ਪਟੀਸ਼ਨਾਂ ਸਾਈਨ ਹੋਣ ਦੇ ਬਾਵਜੂਦ ਵੀ ਉਹ ਅਗਲਾ ਤੁਹਾਡੇ ਉਲਟ ਜਿਹੜਾ ਉਹ ਭੁਗਤ ਕੇ ਗਿਆ ਆ। ਇੱਕ ਤਾਂ ਉਹਦੀ ਤਾਂ ਲੀਕ ਜਿਹੜੀ ਉਹ ਤੁਸੀਂ ਮਾਰੋ ਹੀ ਮਾਰੋ, ਉਹ ਤਾਂ ਕਰਨੀ ਹੀ ਕਰਨੀ ਹੈ ਨਾ, ਵੀ ਇਹਦੇ ਤੋਂ ਸਾਨੂੰ ਕੁਛ ਨਹੀਂ ਜਿਹੜਾ ਉਹ ਚਾਹੀਦਾ, ਜਿਹਨੇ ਹਰ ਵਾਰੀ ਸਾਨੂੰ ਬੈਕ ਸਟੈਪ ਹੀ ਜਿਹੜਾ ਉਹ ਕੀਤਾ ਆ। ਬਾਕੀ ਜਿਹੜੇ ਵੀ ਨਾ ਇਸ ਨੂੰ ਹੁਣ ਇਹ ਇਸ਼ੂ ਨਾ ਬਣਾਓ, ਇਵੈਂਚੁਅਲੀ ਤੁਸੀਂ ਦੇਖੋ ਹਰਜੋਤ ਸਿੰਘ ਜੀ, ਕਿੰਨਾ ਨੇ ਤੁਹਾਡੇ ਹੱਕ ਦੇ ਵਿੱਚ ਵੋਟ ਵੀ ਪਾਈ ਸੀ, ਉਹ ਵੀ ਉਹਨਾਂ ਦਾ ਵੀ ਧੰਨਵਾਦ ਕਰਨਾ ਨਾ ਭੁੱਲਿਓ, ਤੇ ਜਿਹੜੇ ਐਬਸੈਂਟ ਹੋ ਗਏ ਉਹਨਾਂ ਨੂੰ ਵੀ ਸਵਾਲ ਕਰਨਾ ਨਾ ਭੁੱਲਿਓ ਵੀ ਉਦੋਂ ਕਿੱਥੇ ਸੀਗੇ। ਹੁਣ ਤੁਸੀਂ ਅਗੇਂਸਟ ਉਹਦੇ ਚੱਲ ਰਹੀ ਆ ਵੇਵ, ਤਾਂ ਤੁਸੀਂ ਹੁਣ ਵੋਟਾਂ ਮੰਗਣ ਆ ਗਏ ਆ, ਤੇ ਜਦੋਂ ਮੌਕਾ ਸੀਗਾ ਕਮੇਟੀ ਦੇ ਵਿੱਚ ਜਿੱਥੇ ਕਾਲੜਾ ਬੋਲਿਆ ਸੀਗਾ ਹਰਜੋਤ ਸਿੰਘ ਜੀ, ਸਮੀਰ ਕਾਲੜਾ, ਤੇ ਉਦੋਂ ਕਮੇਟੀ ਵਾਲਿਆਂ ਨੇ 2-3 ਨੇ ਵੋਟ ਨਹੀਂ ਸੀ ਪਾਈ ਉਸ ਦਿਨ, ਜਿੰਨੇ ਜਾਣੇ ਸੀਗੇ, ਤੇ ਉਹ ਮੈਜੋਰਟੀ ਦੇ ਵਿੱਚ ਜਿਨ੍ਹਾਂ ਨੇ ਵੋਟ ਇਸ ਬਿੱਲ ਦੇ ਨਹੀਂ ਪਾਈ ਉਹ ਰਿਪਬਲਿਕਨ ਸੀਗੇ। ਇਹ ਵੀ ਇਹਦੇ ਵਿੱਚ ਸਾਨੂੰ ਕੋਈ ਉਹ ਨਹੀਂ ਹੈਗਾ ਵੀ ਅਸੀਂ ਕੋਈ ਡੈਮੋਕ੍ਰੇਟਾਂ ਦੇ ਆ ਜਾਂ ਉਹਨਾਂ ਦੇ ਆ, ਇਹ ਵੀ ਐਕਸਪੋਜ਼ ਹੋਣੇ ਚਾਹੀਦੇ ਨਾਲ ਦੇ ਨਾਲ ਬਰਾਬਰ, ਵੀ ਜੇ ਨਿਊਜ਼ਮ ਨੇ ਗੰਦ ਪਾਇਆ ਆ ਜਿਹੜਾ ਇਹਦੇ ਉਲਟ ਵੋਟ ਪਾ ਕੇ, ਤੇ ਜਿਨ੍ਹਾਂ ਨੇ ਵੋਟ ਨਹੀਂ ਪਾਈ ਐਬਸੈਂਟ ਜਿਹੜੇ ਉਹ ਰਹੇ ਆ, ਹੱਕ 'ਚ ਵੋਟ ਕਿਉਂ ਨਾ ਪਾਈ ਉਦੋਂ ਕਿਉਂ ਨਾ ਭੁਗਤੇ। ਹੁਣ ਤੁਸੀਂ ਕਹਿੰਦੇ ਵੀ ਸਾਨੂੰ ਸਾਡੀਆਂ ਜਿਹੜੀਆਂ ਵੋਟਾਂ ਤੋਂ ਜੀ ਦਿਓ, ਉਹ ਸਾਰੇ ਬੰਦਿਆਂ ਨੂੰ ਨੁਕਰੇ ਲਾਓ ਜਿਨ੍ਹਾਂ ਨੇ ਤੁਹਾਡਾ ਸਾਥ ਨਹੀਂ ਦਿੱਤਾ ਹੈਗਾ ਜੀ। ਸੋ ਇੰਡੀਆ ਦਾ ਅੱਜ ਮੀਡੀਆ ਜਿਹੜਾ ਆ ਉਹ ਇੱਥੇ ਬੇਰ ਏਰੀਏ ਦਾ ਰਹਿਣ ਵਾਲਾ ਇੱਕ ਅਜੇ ਜੈਨ ਭਟੋਰੀਆ ਨਾਮ ਦਾ ਬੰਦਾ ਆ, ਉਹ ਕਹਿੰਦਾ ਵੀ ਮੈਂ ਗਵਰਨਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਸ ਨੇ ਮੇਰੇ ਕਹੇ ਦੇ ਉੱਤੇ ਜਿਹੜਾ ਬਿੱਲ ਆ ਉਹ ਵੀਟੋ ਕਰ ਦਿੱਤਾ। ਇਹ ਬਹੁਤ ਸਾਰੇ ਕੈਂਡੀਡੇਟਸ ਨੂੰ ਫੰਡਿੰਗ ਵੀ ਦਿੰਦਾ, ਤੇ ਤੁਹਾਨੂੰ ਦੱਸਦੇ ਜਾਈਏ ਬਾਅਦ 'ਚ ਫਿਰ ਕਹਿ ਦੇਣਾ ਪੰਜਾਬੀ ਰੇਡੀਓ ਨੇ ਸਾਨੂੰ ਦੱਸਿਆ ਨਹੀਂ। ਜਸਮੀਤ ਕੌਰ ਬੈਂਸ ਇਕੱਲੀ ਬੀਬੀ ਆ ਜਿਹੜੀ ਬੜੀ ਦਲੇਰੀ ਦੇ ਨਾਲ ਇਸ ਬਿੱਲ ਦੇ ਹੱਕ ਦੇ ਵਿੱਚ ਖੜੀ, ਬਿੱਲ ਨੂੰ ਲੈ ਕੇ ਆਈ। ਉਸ ਤੋਂ ਪਹਿਲਾਂ ਸਿੱਖ ਜੈਨੋਸਾਈਡ ਦਾ ਬਿੱਲ ਪਾਸ ਕਰਾਇਆ ਉਸਨੇ, ਤੇ ਉਹ ਹੁਣ ਯੂਐਸ ਕਾਂਗਰਸ ਲਈ ਖੜੀ ਆ। ਪਹਿਲੀ ਵਾਰੀ ਅਮਰੀਕਾ ਦੀ ਹਿਸਟਰੀ 'ਚ ਹੋਣਾ ਆ ਵੀ ਇੱਕ ਪੰਜਾਬੀ ਕੁੜੀ ਜਿਹੜੀ ਆ ਉਹ ਯੂਐਸ ਦੇ ਕਾਂਗਰਸ ਦੇ ਵਿੱਚ ਜਾਊਗੀ। ਸੋ ਉਸ ਦੇ ਅਗੇਂਸਟ ਜਿਹੜਾ ਬੰਦਾ ਆ ਰੈਂਡੀ ਵਿਲਗਸ, ਉਸ ਨੂੰ ਹੁਣ ਇਹ ਅਜੇ ਭਟੋਰੀਆ ਹੁਣੀ ਫਾਈਨੈਂਸ਼ੀਅਲੀ ਸਪੋਰਟ ਕਰ ਰਹੇ ਆ। ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਬੇਰੀਏ ਤੋਂ ਜਾ ਕੇ ਡਲੀਨੋ ਦੇ ਵਿੱਚ ਉਹ ਸਪੋਰਟ ਕਰ ਰਹੇ ਆ। ਸੋ ਸਾਡੇ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਜਿੰਨੇ ਵੀ ਪੰਜਾਬੀ ਆ, ਮਾੜੀ ਮੋਟੀ ਵੀ ਜਿਹਨਾਂ ਦੀ ਅਣਖ ਹੈਗੀ ਆ, ਸੱਚਮੁੱਚ ਚਾਹੁੰਦੇ ਆ ਵੀ ਕੋਈ ਤੁਹਾਡੀ ਆਵਾਜ਼, ਜਿਸ ਤਰ੍ਹਾਂ ਤੁਹਾਡੀ ਆਵਾਜ਼ ਸੈਕਰਾਮੈਂਟੋ ਦੇ ਵਿੱਚ, ਕੋਈ ਗੱਲ ਨਹੀਂ ਜੇ ਬਿੱਲ ਨਹੀਂ ਪਾਸ ਹੋਇਆ, ਪਰ ਉੱਥੇ ਦੀਆਂ ਕੰਧਾਂ ਤਾਂ ਹਿਲਾਈਆਂ, ਉੱਥੇ ਪਤਾ ਲੱਗ ਗਿਆ ਕਿੰਨੇ ਜਿਹੜੇ ਸੈਨੇਟਰ ਆ, ਕਿੰਨੇ ਕਾਂਗਰਸਮੈਨ ਆ, ਜਦੋਂ 100, 150, 200 ਬੰਦਾ ਬੀਬੀਆਂ ਉੱਥੇ ਪਹੁੰਚਦੇ ਰਹੇ, ਉਹਨਾਂ ਨੂੰ ਪਤਾ ਤਾਂ ਲੱਗਿਆ ਨਾ ਵੀ ਇਹ ਕਮਿਊਨਿਟੀ ਨੂੰ ਫਿਕਰ ਆ ਆਪਣੀ ਆਉਣ ਵਾਲੀ ਜਨਰੇਸ਼ਨ ਦਾ, ਵੀ ਇਹਨਾਂ ਨੂੰ ਕੋਈ ਮਾਰ ਨਾ ਦੇਵੇ। ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਦਿਖਾ ਦਈਏ ਬੰਦਾ ਕਿਹੜਾ ਹਰਜੋਤ ਸਿੰਘ ਜੀ। ਬਿਲਕੁਲ ਮੈਂ ਵੀਡੀਓ ਜਸਮੀਤ ਕੌਰ ਬੈਂਸ ਦਾ ਜਿਹੜੀ ਜਿੱਦਾਂ ਮਰਜ਼ੀ ਅਸੀਂ ਵੱਧ ਤੋਂ ਵੱਧ ਹੈਲਪ ਕਰੀਏ, ਜਿਹੜੇ ਉਹਦੇ ਏਰੀਏ ਦੇ ਵਿੱਚ ਆ, ਡਲੀਨੋ ਵਾਲਾ ਸਾਰਾ ਜਿਹੜਾ ਏਰੀਆ ਹੈਗਾ, ਫਰਿਜ਼ਨੋ ਤੋਂ ਪਰੇ, ਜਿੰਨੇ ਵੀ ਆਪਾਂ ਕਿਸੇ ਤਰ੍ਹਾਂ ਵੋਟਾਂ ਪਵਾਉਣ ਦੇ ਲਈ, ਉਹਦੀ ਫੰਡ ਰੇਜ਼ਿੰਗ ਦੇ ਲਈ, ਸਾਈਨ ਲਵਾਉਣ ਲਈ, ਜਿਹੜੀ ਵੀ ਆਪਾਂ ਹੈਲਪ ਕਰ ਸਕਦੇ ਆ, ਹਰ ਇੱਕ ਕੱਲਾ ਬੰਦਾ, ਚਾਹੇ ਤੁਸੀਂ 5 ਘਰਾਂ ਨੂੰ ਜਾ ਕੇ ਆਪਣੇ ਗੁਆਂਢੀਆਂ ਨੂੰ ਕਹਿ ਦਿਓ ਉੱਥੇ ਜਿਹੜੇ ਉਸ ਏਰੀਏ ਦੇ ਆ, ਉਹ ਆਪਾਂ ਏਰੀਆ ਜ਼ਰੂਰ ਦੱਸਾਂਗੇ ਆਉਣ ਵਾਲੇ ਦਿਨਾਂ 'ਚ, ਵੀ ਭਾਈ ਚਾਹੇ ਉਹ ਅਜੇ ਹੁਣ ਰੀਡਿਸਟ੍ਰਿਕਟਿੰਗ ਦਾ ਰੌਲਾ ਪੈ ਰਿਹਾ ਆ, ਸੋ 50 ਤੋਂ ਬਾਅਦ ਨਵੰਬਰ 3 ਤੋਂ ਬਾਅਦ ਕਲੀਅਰ ਹੋ ਜਾਣਾ। ਸੋ ਉਹ ਤੁਸੀਂ ਉਹਨਾਂ ਨੂੰ ਜਾ ਕੇ ਦੱਸੋ ਵੀ ਭਾਈ ਇਸ ਬੀਬੀ ਨੂੰ ਵੋਟ ਪਾਣੀ ਆ। ਹਾਲਾਂਕਿ ਉਹਦਾ ਰੈਪੂਟੇਸ਼ਨ ਬਹੁਤ ਗੁੱਡ ਆ ਐਜ਼ ਏ ਡਾਕਟਰ, ਉਹਨ ਬਹੁਤ ਜ਼ਿਆਦਾ ਜਿਹੜੀ ਉਸ ਆਪਣੇ ਏਰੀਏ ਦੇ ਵਿੱਚ ਲੋਕਾਂ ਦੀ ਸੇਵਾ ਕੀਤੀ। ਹਰਜੋਤ ਸਿੰਘ ਜੀ ਮੈਂ ਉਹਦੀ ਟਵੀਟ ਦਿਖਾ ਦਿੰਦਾ ਆ,
ਗ੍ਰੇਟਫੁਲ ਟੂ ਯੂਰ ਲੀਡਰਸ਼ਿਪ, ਇਹ ਜਿਹੜਾ ਅਜੇ ਜੈਨ ਭਟੋਰੀਆ ਆ, ਜੀ ਲਿਸਨਿੰਗ ਟੂ ਮਾਈ ਰਿਕੁਐਸਟ ਟੂ ਵੀਟੋ ਦਿਸ ਬਿੱਲ, ਵੀ ਮੇਰੇ ਗੱਲ ਜਿਹੜੀ ਸੁਣੀ ਆ ਤੇ ਸਾਡੀ ਰਿਕੁਐਸਟ ਜਿਹੜੀ ਉਹ ਮੰਨ ਕੇ ਤੇ ਕੀਤੀ ਆ, ਤੇ ਨਾਲ ਦੀਵਾਲੀ ਦੀ ਜਿਹੜੀ ਛੁੱਟੀ ਰੈਕੋਗਨਾਈਜ਼ ਕੀਤੀ ਆ, ਉਹਦੇ ਜਿਹੜਾ ਉਹ ਬਹੁਤ ਵਧੀਆ। ਕਹਿੰਦੇ ਵੀ ਇਹਦੇ ਨਾਲ ਡਾਇਸਪੋਰਾ ਦੀ ਯੂਨਿਟੀ ਜਿਹੜੀ ਆ ਉਹ ਤੁਸੀਂ ਬਚਾ ਲਈ ਆ। ਅੱਗ ਤੁਸੀਂ ਜਿਹੜੀ ਉਹ ਜ਼ਹਿਰ ਜਿਹੜਾ ਉਹ ਤੁਸੀਂ ਉਗਲਦੇ ਰਹਿੰਦੇ ਆ ਸਿੱਖਾਂ ਦੇ ਉਲਟ, ਤੇ ਕਹਿੰਦੇ ਵੀ ਯੂਨਿਟੀ ਜਿਹੜੀ ਉਹ ਅਸੀਂ ਬਚਾ ਲਈ ਆ। ਸੋ ਹੁਣ ਤੁਸੀਂ ਇਹ ਹਿਸਾਬ ਲਾ ਲਓ ਵੀ ਇਹ ਕਿੱਦਾਂ ਦੇ ਜਿਹੜੇ ਅੰਦਰੋਂ ਦੋਗਲੇ ਬੰਦੇ ਜਿਹੜੇ ਉਹ ਬੈਠੇ ਆ ਉਹ ਚੱਲ ਰਹੇ ਆ। ਸੋ ਇਹ ਚੀਜ਼ਾਂ ਜਿਹੜੀਆਂ ਉਹ ਕਈ ਧਿਆਨ ਵਾਰੀ ਨਾ ਰੱਖ ਮੈਨੂੰ ਰਾਜਕਰਮੀਰ ਸਿੰਘ ਜੀ ਹੈਰਾਨੀ ਹੁੰਦੀ, ਕਈ ਆਪਣੇ ਪੰਜਾਬੀ ਭੈਣ ਭਰਾ ਆ ਕੇ ਸਾਨੂੰ ਕਹਿ ਦਿੰਦੇ ਆ ਕਿ ਤੁਸੀਂ ਜੀ ਹੇਟ ਫੈਲਾ ਰਹੇ ਆ, ਕਮੈਂਟ ਪਾ ਦਿੰਦੇ ਆ। ਉਹਨਾਂ ਲਈ ਮੈਂ ਮੈਸੇਜ ਦੇਣਾ ਚਾਹਨਾ, ਸਾਡੀ ਪੰਜਾਬੀ ਰੇਡੀਓ ਯੂਐਸਸੀ ਦੀ ਟੀਮ ਦੇ ਮੈਂਬਰ 2 ਬਾਹਮਣ ਆ, ਪ੍ਰਵੀਨ ਕੁਮਾਰ ਸ਼ਰਮਾ ਤੇ ਦੀਪਕ ਸ਼ਰਮਾ ਚਨਾਰਸਲ। ਉਸ ਤੋਂ ਬਿਨਾਂ ਸਾਡੀ ਟੀਮ ਦੇ ਮੈਂਬਰ ਮੁਸਲਮਾਨ ਆ, ਮਸੂਦ ਮੱਲੀ, ਉਹਨਾਂ ਦੀ ਵਾਈਫ ਪ੍ਰਵੀਨ ਮਸੂਦ। ਉਸ ਤੋਂ ਬਿਨਾਂ ਸਾਡੀ ਟੀਮ ਦੇ 6 ਜਿਹੜੇ ਇੰਜੀਨੀਅਰ ਆ ਉਹ ਕੈਥੋਲਿਕ ਇੰਜੀਨੀਅਰਸ ਆ, ਸਾਰੇ ਗੋਰੇ ਆ। ਬਾਕੀ ਆਪਣੇ ਸਾਰਿਆਂ ਦਾ ਪਤਾ ਆ। ਸੋ ਪੰਜਾਬੀ ਰੇਡੀਓ ਯੂਐਸਏ ਜਿਹਦਾ ਮਕਸਦ ਹੀ ਇਹ ਹੈ ਵੀ ਯੂਨਾਈਟਿੰਗ ਪੰਜਾਬੀਜ਼ ਆਲ ਓਵਰ, ਨੋ ਮੈਟਰ ਹਿੰਦੂ ਆ, ਮੁਸਲਮਾਨ ਆ, ਕ੍ਰਿਸਚੀਅਨ ਆ, ਜੋ ਵੀ ਆ, ਆਪਾਂ ਸਾਰਿਆਂ ਨੂੰ ਇਕੱਠੇ ਕਰਦੇ ਆ। ਪਰ ਜਿਹਦੇ ਨਾਲ ਵੀ ਧੱਕਾ ਹੋਵੇ, ਚਾਹੇ ਉਹ ਹਿੰਦੂ ਨਾਲ ਵੀ ਹੋਵੇ, ਚਾਹੇ ਕ੍ਰਿਸਚੀਅਨ ਨਾਲ ਵੀ ਹੋਵੇ, ਉਹ ਆਪਾਂ ਜ਼ਰੂਰ ਆਪਾਂ ਇੱਥੇ ਤੁਹਾਡੇ ਸਾਹਮਣੇ ਪੇਸ਼ ਕਰਦੇ ਆ ਤੇ ਪੇਸ਼ ਕਰਦੇ ਵੀ ਰਹਾਂਗੇ। ਸੋ ਘੱਟੋ ਘੱਟ ਇਹ ਤਾਂ ਸੋਚੋ ਨਾ ਵੀ ਜਿਹੜਾ ਜ਼ਹਿਰ ਕੌਣ ਫੈਲਾ ਰਿਹਾ ਆ ਤੇ ਜਿਹੜਾ ਫੈਲਾ ਰਿਹਾ ਆ, ਜੇ ਉਹਨਾਂ ਦੇ ਬਾਰੇ ਆਪਾਂ ਲੋਕਾਂ ਨੂੰ ਦੱਸ ਰਹੇ ਆ ਤੇ ਤੁਸੀਂ ਸਾਡੇ ਉਲਟ ਫਿਰ ਜਿਹੜਾ ਤੁਸੀਂ ਸਾਨੂੰ ਬਲੇਮ ਕਰ ਦਿੰਦੇ ਆ। ਜੀ ਬਿਲਕੁਲ ਹਰਜੋਤ ਸਿੰਘ ਜੀ।